ਅਤਾਉਲਾ ਲਕਨਵਾਲ ਦੀ ਗੱਲ ਤੋਂ ਬਾਅਦ ਅੱਜ ਸੀਬੀਐਸ ਨਿਊਜ਼ ਰਿਪੋਰਟ ਕਰ ਰਹੀ ਆ ਜੀ। ਭਈ ਕੁਛ ਮਿੰਟ ਪਹਿਲਾਂ ਹੀ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਜਿਹੜੇ ਆ ਇੱਕ ਇੰਟਰਨਲ ਡਾਇਰੈਕਟਿਵ ਜਿਹੜੇ ਮਿਲੇ ਆ, ਜਿਹਦੇ ਜੀ। ਮੁਤਾਬਕ ਕਹਿੰਦੇ ਅਮਰੀਕਾ ਦੇ ਵਿੱਚ ਸਾਰੇ ਦੇ ਸਾਰੇ ਅਸਾਈਲਮ ਡਿਸੀਜ਼ਨਸ ਨੂੰ ਪੌਜ਼ ਕਰ ਦਿੱਤਾ ਗਿਆ ਹੈਗਾ। ਹੂੰ, ਹੂੰ। ਕੋਈ ਵੀ ਹੋਵੇ, ਜਿਹਦਾ ਵੀ ਅਸਾਈਲਮ ਦਾ ਕੇਸ ਚੱਲ ਰਿਹਾ, ਉਸ ਨੂੰ ਜਿਹੜਾ ਆ ਪੌਜ਼ ਕਰ ਦਿੱਤਾ ਗਿਆ, ਉੱਥੇ ਹੀ ਸਟਾਪ ਕਰ ਦਿੱਤਾ ਗਿਆ ਹੈਗਾ। ਇਹ ਕਹਿੰਦੇ ਸੀਬੀਐਸ ਨਿਊਜ਼ ਤੇ 2 ਹੋਰ ਸੋਰਸਸ ਜਿਹੜੇ ਫੈਮੀਲੀਅਰ ਹੈਗੇ ਆ ਇਸ ਆਰਡਰ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਲੇਟੈਸਟ ਐਫਰਟ ਜਿਹੜਾ ਆ ਅਮਰੀਕਨ ਇਮੀਗ੍ਰੇਸ਼ਨ ਨੂੰ ਟਾਈਟ ਕਰਨਾ, ਜਦੋਂ ਇਹ ਅਟੈਕ ਹੋਇਆ ਉਸ ਤੋਂ ਬਾਅਦ ਇਹ ਜਿਹੜਾ ਡਿਸੀਜਨ ਲਿਆ ਗਿਆ ਹੈਗਾ। ਅਸਾਈਲਮ ਆਫੀਸਰਸ ਐਟ USCIS ਜਿਹੜੀ ਕਿ ਬ੍ਰਾਂਚ ਹੈਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੂੰ ਇੰਸਟਰਕਟ ਕੀਤਾ ਗਿਆ ਆ ਵੀ ਕਿਸੇ ਦਾ ਵੀ ਜਿਹੜਾ ਅਪਰੂਵ ਨਾ ਕੀਤਾ ਜਾਵੇ, ਡਿਨਾਈ ਨਾ ਕੀਤਾ ਜਾਵੇ ਔਰ ਕਲੋਜ਼ ਨਾ ਕੀਤਾ ਜਾਵੇ ਅਸਾਈਲਮ ਐਪਲੀਕੇਸ਼ਨ। ਜੀ। ਇਹ ਇੰਟਰਨਲ ਨੋਟਿਸ ਜੋ ਆ ਉਹ ਆਇਆ ਹੈਗਾ। ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਜਿਹੜੇ ਅਟਾਰਨੀ ਜੇ ਤਿਰਕੀਆਣਾ ਹੋਣੀ ਆ ਬਿਲਕੁਲ, ਉਹ ਬਿਲਕੁਲ। ਦੱਸਣਗੇ, ਪਰ ਆਪਾਂ ਤਾਂ ਜੋ ਐਗਜ਼ੈਕਟ ਨਿਊਜ਼ ਆ ਸੀਬੀਐਸ ਨਿਊਜ਼ ਦੀ ਅੱਜ ਕੁਝ ਮਿੰਟ ਪਹਿਲਾਂ ਹੀ ਉਹਨੇ ਪਾਈ ਆ, ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਵੀਰਵਾਰ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਉਹ ਸਾਰੀਆਂ ਜਿਹੜੀਆਂ ਅਸਾਈਲਮ ਅਪਰੂਵਲ ਐਪਲੀਕੇਸ਼ਨਸ ਨੂੰ ਰਿਵਿਊ ਕਰਨਗੇ। ਜਿਹੜਾ ਉਹ ਹੂੰ, ਰਿਵਿਊ ਕਰਨਗੇ, ਜੋ ਹੂੰ, ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਾਸ ਕਰ ਦਿੱਤੀਆਂ ਗਈਆਂ ਸੀਗੀਆਂ। ਇਹ ਜਦੋਂ ਸ਼ੂਟਿੰਗ ਹੋਈ ਆ 2 ਨੈਸ਼ਨਲ ਗਾਰਡਸ ਦੇ ਉੱਤੇ, ਹੂੰ, ਹੂੰ। ਤੇ ਨਾਲ ਦੀ ਨਾਲ ਉਹਨੇ ਕਿਹਾ ਸੀ ਵੀ ਕੁਝ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਰੋਕ ਆ ਲਾਈ ਜਾਊਗੀ। ਪਰ ਜਿਹੜਾ ਹੁਣ ਆਹ ਨਵਾਂ ਮੈਮੋ ਪ੍ਰਾਪਤ ਹੋਇਆ ਆ, ਇਹਦੇ ਮੁਤਾਬਕ ਤਾਂ ਸਾਰੇ ਜਿੰਨੇ ਵੀ ਪੋਲੀਟੀਕਲ ਅਸਾਈਲਮ ਐਪਲੀਕੇਸ਼ਨ ਉਹਨਾਂ ਦੇ ਉੱਤੇ ਰੋਕ ਲਾਈ ਗਈ ਹੈਗੀ ਆ, ਉਹਨਾਂ ਦੇ ਉੱਤੇ ਪੌਜ਼ ਕੀਤਾ ਗਿਆ ਹੈਗਾ। USCIS ਅਸਾਈਲਮ ਆਫੀਸਰਸ ਨੂੰ ਇੰਟਰਨਲੀ ਅੱਜ ਸਵੇਰੇ ਜਿਹੜਾ ਆ ਇਹ ਮੈਮੋ ਭੇਜਿਆ ਗਿਆ ਹੈਗਾ। ਅਸਾਈਲਮ ਕੇਸਸ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਲੋਕ ਜਿਹੜੇ ਉਹ ਫਾਈਲ ਕਰਦੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਸਾਡੀ ਜਿਹੜੀ ਪਰਸੀਕਿਊਸ਼ਨ ਹੋਈ ਆ ਆਪਣੇ ਮੁਲਕ ਦੇ ਵਿੱਚ, ਜੇ ਸਾਨੂੰ ਵਾਪਸ ਭੇਜਿਆ ਗਿਆ ਤੇ ਸਾਡੀ ਜਾਨ ਨੂੰ ਜਿਹੜਾ ਖਤਰਾ ਹੈਗਾ। ਸੋ ਇਹ ਕਈ ਫੈਕਟਰ ਹੁੰਦੇ ਇਹਦੇ ਵਿੱਚ, ਤੁਹਾਡਾ ਰੇਸ ਹੋ ਗਈ, ਨੈਸ਼ਨੈਲਿਟੀ ਹੋ ਗਈ, ਧਰਮ ਹੋ ਗਿਆ ਜਾਂ ਪੋਲੀਟੀਕਲ ਵਿਊਜ਼ ਹੋ ਗਿਆ। ਹੂੰ, ਡੂ ਨਾਟ ਐਂਟਰ ਐਨੀ ਡਿਸੀਜਨ ਇਨਫੋਰਮੇਸ਼ਨ ਫॉर ਅਫਰਮੇਟਿਵ ਕੇਸਿਸ। ਇਹ USCIS ਨੇ ਨੋਟਿਸ ਦਿੱਤਾ ਹੈਗਾ ਅਸਾਈਲਮ ਆਫੀਸਰਸ ਨੂੰ। ਇੱਕ ਆਫਿਸ ਨੇ ਇਹ ਜਿਹੜਾ ਮੈਸੇਜ ਆ ਉਹ ਕਿਸੇ ਨਾਲ ਸਾਂਝਾ ਕੀਤਾ ਹੈਗਾ। ਆਫੀਸਰਸ ਹੂੰ। ਨੂੰ ਇਹ ਦੱਸਿਆ ਗਿਆ ਆ ਵੀ ਆਲ ਅਸਾਈਲਮ ਕੇਸਿਸ ਜਿਹੜੇ USCIS ਦੇ ਆ ਉਹਦੇ ਉੱਤੇ ਪੌਜ਼ ਕੀਤਾ ਗਿਆ ਆ ਇਸ ਇਨਸੀਡੈਂਟ ਤੋਂ ਬਾਅਦ। ਗਾਈਡੈਂਸ ਦੇ ਵਿੱਚ ਆਫੀਸਰਸ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੰਟੀਨਿਊ ਤਾਂ ਕਰ ਸਕਦੇ ਆ ਅਸਾਈਲਮ ਐਪਲੀਕੇਸ਼ਨ ਇੰਟਰਵਿਊਜ਼, ਹਾਂਜੀ। ਰਿਵਿਊ ਵੀ ਕਰ ਸਕਦੇ ਹੈਗੇ ਆ ਟੂ ਮੇਕ ਦਾ ਡਿਸੀਜਨ। ਪਰ ਜਦੋਂ ਤੁਸੀਂ ਡਿਸੀਜਨ ਦੇ ਉੱਤੇ ਆਏ ਵੀ ਉਹਦੇ ਡਿਸੀਜਨ ਹੱਕ 'ਚ ਦੇਣਾ ਆ, ਨਾ ਕਰਨੀ ਆ, ਤੇ ਉਦੋਂ ਤੁਹਾਨੂੰ ਸਟਾਪ ਐਂਡ ਹੋਲਡ, ਉਦੋਂ ਤੁਸੀਂ ਰੁਕ ਜਾਓ ਤੇ ਹੋਲਡ ਕਰ ਲਓ। ਇਹ ਡਾਇਰੈਕਟਿਵ ਦੇ ਵਿੱਚ ਦੱਸਿਆ ਗਿਆ ਹੈਗਾ। ਸੀਬੀਐਸ ਨਿਊਜ਼ ਨੇ ਇਹ ਦੱਸਿਆ ਵੀ ਯੂਐਸ ਦੇ ਡਾਇਰੈਕਟਰ ਜੋ ਐਡਲੋ ਜਿਹੜੇ ਆ ਉਹਨਾਂ ਨੇ ਕਨਫਰਮ ਕੀਤਾ ਸੀਬੀਐਸ ਨਿਊਜ਼ ਦੇ ਨਾਲ। ਹੂੰ, USCIS ਨੇ ਸਾਰੇ ਹੀ ਜਿਹੜੇ ਆ ਅਸਾਈਲਮ ਡਿਸੀਜਨਸ ਆ ਉਹ ਹਾਲਟ ਕਰ ਦਿੱਤੇ ਹੈਗੇ ਆ, ਉਹ ਰੋਕ ਦਿੱਤੇ ਹੈਗੇ ਆ, ਤਾਂ ਕਿ ਕਹਿੰਦੇ ਪਈ ਹਰ ਇੱਕ ਏਲੀਅਨ ਨੂੰ ਵੈਟ ਕੀਤਾ ਜਾ ਸਕੇ। ਵੀ ਹਰ ਇੱਕ ਜਿਹੜਾ ਵੀ ਏਲੀਅਨ ਇਮੀਗ੍ਰੈਂਟ ਹੈਗਾ ਆ ਜਿਸਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ, ਹੂੰ, ਉਹਦੀ ਕਹਿੰਦੇ ਵੀ ਮੈਕਸਿਮਮ ਸਕਰੀਨਿੰਗ ਤੇ ਵੈਟਿੰਗ ਜਿਹੜੀ ਕੀਤੀ ਜਾ ਸਕੇ, ਤਾਂ ਕਿ ਜਿਹੜੀ ਸੇਫਟੀ ਆ ਅਮਰੀਕਨ ਲੋਕਾਂ ਦੀ ਉਹ ਪਹਿਲੇ ਨੰਬਰ ਦੇ ਉੱਤੇ ਆ ਸਕੇ। ਦ ਸੇਫਟੀ ਆਫ ਦਾ ਅਮਰੀਕਨ ਪੀਪਲ ਆਲਵੇਜ਼ ਕਮਸ ਫਸਟ, ਇਹ USCIS ਨੇ ਦੱਸਿਆ ਹੈਗਾ। ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ ਇਹ ਦੱਸਿਆ ਵੀ ਲਕਨਵਾਲ ਨੂੰ ਜੋ 2021 ਦੇ ਵਿੱਚ ਅਮਰੀਕਾ 'ਚ ਐਂਟਰ ਹੋਣ ਦਿੱਤਾ ਗਿਆ ਸੀ ਔਨ ਦਾ ਬੇਸਿਸ ਆਫ ਹਿਊਮਨਿਟੇਰੀਅਨ ਪੈਰੋਲ ਦੇ ਉੱਤੇ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਫਗਾਨ ਜਿਹੜੇ ਲੋਕ ਆ ਜਿਨ੍ਹਾਂ ਨੂੰ ਇਵੈਕੂਏਟ ਕੀਤਾ ਗਿਆ ਸੀ, ਉਹਨਾਂ ਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਲੈ ਆਏ। ਤੇ ਇਸ ਬੰਦੇ ਨੇ 2024 ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ ਤੇ ਉਹਦੀ ਐਪਲੀਕੇਸ਼ਨ ਇਸ ਸਾਲ ਗ੍ਰਾਂਟ ਵੀ ਹੋ ਗਈ ਸੀਗੀ। ਹੂੰ। ਵੈਡਨਸਡੇ ਦੀ ਸ਼ੂਟਿੰਗ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਮੈਜਰਸ ਲਾਏ ਹੈਗੇ ਆ, ਜੋ ਕਿ ਤਾਂ ਕਿ ਫਿਊਚਰ 'ਚ ਇਦਾਂ ਦੇ ਕੋਈ ਅਟੈਕ ਨਾ ਹੋਣ ਤੇ ਸਾਰਿਆਂ ਦੀ ਜਿਹੜੀ ਵੈਟਿੰਗ ਆ ਉਹ ਕੀਤੀ ਜਾ ਸਕੇ। ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਇਹ ਇਨਡੈਫੀਨਿਟ ਪੌਜ਼ ਆ ਔਰ ਪ੍ਰੋਸੈਸਿੰਗ ਆਫ ਆਲ ਲੀਗਲ ਇਮੀਗ੍ਰੈਂਟ applications ranging from citizenship and green card cases to request for work permits and asylum filed by the applicants from Afghanistan। ਉਹ ਅਫਗਾਨਿਸਤਾਨ ਦੇ ਆ, ਪਰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਪਹਿਲਾਂ ਵੀ ਉਹਨੇ ਕਿਹਾ ਵੀ ਸਾਰਿਆਂ ਦੇ ਉੱਤੇ
ਜਿਹੜਾ ਇਹ ਲਾਗੂ ਹੁੰਦਾ। ਪਰ ਡਿਟੇਲ ਦੇ ਵਿੱਚ ਇਹ ਆਪਾਂ ਐਗਜ਼ੈਕਟਲੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ, ਆਪਣਾ ਵਿਊ ਪੁਆਇੰਟ ਨਹੀਂ ਅਸੀਂ ਦੇ ਰਹੇ, ਪਰ ਸਹੀ। ਕੱਲ ਨੂੰ ਜਿਹੜੇ ਅਟਾਰਨੀ ਜੇ ਤਿਰਕੀਆਣਾ ਹੋਣੀ ਆ, ਉਹ ਇਹਦੇ ਚ ਦੱਸੂਗੇ ਵੀ ਇਹਦਾ ਕੀ ਜਿਹੜਾ ਰਿਜ਼ਲਟ ਆ ਉਹ ਨਿਕਲਦਾ ਹੈਗਾ। ਹਾਂਜੀ, ਬਿਲਕੁਲ। ਜਿਹੜੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਜਿਹੜੇ ਇਮੀਗ੍ਰੇਸ਼ਨ ਦੇ ਬਦਲਾਅ ਹੋਏ ਨੇ, ਉਹਨਾਂ ਦੇ ਬਾਬਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੀ ਡਿਸਕਸ ਕਰਾਂਗੇ। ਇਹ ਪ੍ਰੋਗਰਾਮ ਦਾ ਮੰਤਵ ਵੀ ਹੈ ਕਿ ਤੁਹਾਨੂੰ ਇਮੀਗ੍ਰੇਸ਼ਨ ਦੇ ਮਾਮਲੇ ਉੱਤੇ ਪੂਰਾ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਇਨਫੋਰਮੇਸ਼ਨ ਉਹ ਸਾਂਝੀ ਕੀਤੀ ਜਾਵੇ।